पता करना 1941 1941 लाला बेली राम लाला बेली राम ज्ञान लाला बेली राम ज्ञान 1900 हाँ ओ 1941 लिखा जी है ਇਹ ਲਿਖਿਆ 1941। ਇਹ ਪੂਰਾ ਬਾਜ਼ਾਰ ਖੱਤਰੀਆਂ ਦਾ ਬਾਜ਼ਾਰ ਹੁੰਦਾ ਸੀ ਤੇ ਇੱਥੇ ਹਿੰਦੂਆਂ ਵਾਲੀ ਗਲੀ ਉਹ ਵੀ ਅੱਜ ਵੀ ਮੌਜੂਦ ਹੈ। ਉਹਦੇ 'ਚ ਮੰਦਿਰ ਹੈ। ਹਾਲੇ ਮੈਂ ਤੁਹਾਨੂੰ ਮੰਦਿਰ ਵਿਖਾਲਣਾ ਉੱਤੇ ਤੱਕ ਮੋਟੀ ਇੱਟ ਲੱਗੀ ਇਹਨੂੰ ਤੇ ਇਹ ਹੁਣ ਅੰਦਰ ਤੁਹਾਨੂੰ ਇਹਦਾ ਨਜ਼ਾਰਾ ਮੈਂ ਵਿਖਾਲਣਾ। ਓਏ ਹੋਏ ਹੋਏ ਚੈੱਕ ਕਰੋ ਜੀ, ਬਹੁਤ ਪੁਰਾਣਾ 1947 ਤੋਂ ਪਹਿਲੇ ਦਾ ਤਾਲਾ ਹੈ। अस्सलाम वालेकुम दोस्तों, अपनी एक नई वीडियो ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਅੱਜ ਤੁਹਾਨੂੰ ਇੱਕ ਬਹੁਤ ਹੀ ਤਾਰੀਖੀ ਕਸਬਾ ਜਿਹਦਾ ਨਾਮ ਹੈ ਕਿਲਾ ਕਾਲਰ ਵਾਲਾ, ਜ਼ਿਲ੍ਹਾ ਸਿਆਲਕੋਟ, ਉਹਦੇ ਵਿੱਚ ਵਿਖਾਵਾਂਗਾ ਤਾਰੀਖੀ ਪੁਰਾਣਾ ਮੰਦਿਰ ਤੇ ਉੱਥੋਂ ਦੇ ਪੁਰਾਣੇ ਬਾਜ਼ਾਰ। ਇਹ ਸਾਰੇ ਬਾਜ਼ਾਰ ਤੇ ਦੁਕਾਨਾਂ ਹੁੰਦੀਆਂ ਸਨ ਹਿੰਦੂ ਖੱਤਰੀਆਂ ਦੀਆਂ ਤੇ ਅੱਜ ਕਿਸ ਹਾਲ ਦੇ ਵਿੱਚ ਇਹ ਸਾਰੀ ਡਿਟੇਲ ਇਸ ਵੀਡੀਓ ਤੁਹਾਨੂੰ ਵਿਖਾਲਣਾ। ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ, ਬਹੁਤ ਹੀ ਖੂਬਸੂਰਤ ਦੁਕਾਨਾਂ। ਇਹ ਚੈੱਕ ਕਰੋ ਤੇ ਇਹ ਕੋਲ ਦੁਕਾਨ ਤੇ ਨਾਲ ਹੈ ਮੈਰੂਨ ਕਲਰ ਦਾ ਜਿਹੜਾ ਰੰਗ ਹੋਇਆ, ਬਹੁਤ ਹੀ ਵੱਡਾ ਚੁਬਾਰਾ, ਕਦੀਮੀ ਚੁਬਾਰਾ। ਇਹ ਵੀ ਹਿੰਦੂ ਫੈਮਿਲੀ ਦਾ ਸੀ। ਇਹ ਦੇਖੋ ਜੀ, ਇਹ ਹੁਣ ਦੁਕਾਨਾਂ ਬਿਲਕੁਲ ਬੰਦ ਨੇ। ਔਰ ਇਹ ਤੁਸੀਂ ਦੇਖੋ, ਉਹੀ ਪੁਰਾਣੇ ਦਰਵਾਜ਼ੇ ਜਨਾਬ ਲੱਗੇ ਨੇ ਜਿਨ੍ਹਾਂ ਦੇ ਵਿੱਚ ਕਦੀ ਕਾਰੋਬਾਰ ਹੁੰਦਾ ਹੋਏਗਾ। ਮੋਸਟਲੀ ਕੱਪੜੇ ਦੀਆਂ ਦੁਕਾਨਾਂ ਤੇ ਆਮ ਰੋਜ਼ਮਰਾ ਚੀਜ਼ਾਂ ਜਿਹੜੀਆਂ ਇਸਤੇਮਾਲ ਹੁੰਦੀਆਂ ਨੇ ਘਰ ਦੇ ਵਿੱਚ, ਇਹ ਸਾਰੀਆਂ ਉਹ ਦੁਕਾਨਾਂ ਹੁੰਦੀਆਂ ਸਨ। ਤੇ ਅੰਦਰ ਦਾ ਸਮਾਨ ਤੁਸੀਂ ਚੈੱਕ ਕਰੋ। ਓਹ ਵੇਖੋ ਜੀ, ਅੱਜ ਇੱਥੇ ਗੋਹੇ ਲੱਗੇ ਨੇ ਤੇ ਪਤਾ ਨਹੀਂ ਕੀ ਕੁਛ ਪਿਆ, ਲੇਕਿਨ ਇਹ ਉਹੀ ਤਾਰੀਖੀ ਕਦੀਮੀ ਪੁਰਾਣਾ ਬਾਜ਼ਾਰ ਤੇ ਇਹ ਉਹੀ ਪੁਰਾਣੇ ਕੁੰਡੇ। ਇਹ ਚੈੱਕ ਕਰੋ, ਇਹ ਜਨਾਬ ਦੇਖੋ ਵੀਰਾਨੀ। ਇਹਦੇ ਵਿੱਚ ਉਸ ਤੋਂ ਬਾਅਦ ਪਾਰਟੀਸ਼ਨ ਤੋਂ ਬਾਅਦ ਮੁਸਲਮਾਨ ਜਿਹੜੇ ਰੈਫਿਊਜੀ ਸਨ ਜਾਂ ਜਿਹੜੇ ਇੱਥੋਂ ਦੇ ਲੋਕਲ ਸਨ, ਉਹਨਾਂ ਨੇ ਬਿਜ਼ਨਸ ਕੀਤੇ। ਲੇਕਿਨ ਹੁਣ ਇਹਨਾਂ ਦੀ ਕੰਡੀਸ਼ਨ ਇਸ ਤਰ੍ਹਾਂ ਦੀ ਹੋ ਚੁੱਕੀ ਹੈ, ਛੱਤਾਂ ਡਿੱਗ ਚੁੱਕੀਆਂ ਨੇ, ਅਕਸਰ ਦੀਵਾਰਾਂ ਵੀ ਜਿਹੜੀਆਂ ਨੇ ਇਸ ਕਾਬਲ ਨਹੀਂ ਕਿ ਇੱਥੇ ਬਾਕਾਇਦਗੀ ਨਾਲ ਕੋਈ ਦੁਕਾਨ ਕੀਤੀ ਜਾਏ, ਲਿਹਾਜ਼ਾ ਇਹ ਫਿਰ ਬੰਦ ਕਰ ਦਿੱਤੇ ਗਏ ਨੇ ਇਹਨਾਂ ਦੇ ਗੇਟ। ਇਹ ਦੇਖੋ ਜੀ, ਖੋਲਾ ਹੀ ਰਹਿ ਗਿਆ। ਇੱਥੇ ਬਹੁਤ ਵੱਡੀਆਂ ਦੁਕਾਨਾਂ ਉੱਤੇ ਇਮਾਰਤ ਹੁੰਦੀ ਸੀ। ਇਹ ਉਹਦਾ ਇੱਕ ਦਰਵਾਜ਼ਾ, ਪੁਰਾਣਾ ਦਰਵਾਜ਼ਾ ਲੱਕੜੀ ਦਾ, ਇਹ ਅੱਜ ਵੀ ਮੌਜੂਦ ਹੈ। ਤੇ ਹੁਣ ਇੱਕ ਬੇਬਸੀ ਦੀ ਤਸਵੀਰ ਪੇਸ਼ ਕਰ ਰਿਹਾ। ਇਹ ਬਿਲਕੁਲ ਹੈਗਾ ਜੀ ਪੁਰਾਣਾ ਕਿਲਾ ਕਾਲਰ ਵਾਲਾ ਤੇ ਇਹ ਉਹਦੇ ਗਲੀਆਂ ਤੇ ਬਾਜ਼ਾਰ। ਇਹ ਉਹ ਹੀ ਹੈ ਜਿੱਥੇ ਸੰਤ ਹਰਨਾਮ ਸਿੰਘ ਗੁਰਾਂ ਦਾ ਵੀ ਜਿਹੜਾ ਨਾ ਉਹ ਘਰ ਹੈ। ਉਹ ਮੈਂ ਦੂਸਰੀ ਵੀਡੀਓ 'ਚ ਤੁਹਾਨੂੰ ਵਿਖਾ ਲਾਂਗਾ। ਤੇ ਉਹ ਕਿਸ ਹਾਲ ਦੇ 'ਚ ਅੱਜ ਸਿਰਫ ਮੈਂ ਪੁਰਾਣੀਆਂ ਗਲੀਆਂ ਤੇ ਇੱਥੋਂ ਦੇ ਮੰਦਿਰ ਜਿਹੜੇ ਨੇ ਤੇ ਦੁਕਾਨਾਂ ਨੇ ਉਹ ਦਿਖਾ ਰਿਹਾ। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ, ਇਹ ਦੇਖੋ ਇੱਟਾਂ ਦੇ ਕੈਸੇ ਖੂਬਸੂਰਤ ਨਕਸ਼ਨਕਾਰ ਬਣੇ ਨੇ। ਇਹ ਪਲਸਤਰ ਨਹੀਂ ਹੋਈ ਦੁਕਾਨ, ਸਿਰਫ ਇੱਟਾਂ ਦੀ ਚੁਨਾਈ ਹੈ। ਇਹ ਇੱਕ ਦੁਕਾਨ ਹੈ ਜੀ, ਇੱਥੇ ਕਰਿਆਨਾ ਯਾਨੀ ਕਿ ਇਹ ਖਾਣ ਪੀਣ ਵਾਲੀਆਂ ਚੀਜ਼ਾਂ ਬੱਚਿਆਂ ਦੀਆਂ ਤੇ ਵੱਡਿਆਂ ਦੀਆਂ ਵੇਚੀਆਂ ਜਾ ਰਹੀਆਂ ਨੇ, ਲੇਕਿਨ ਦੁਕਾਨ ਪੁਰਾਣੀ। ਤੇ ਇਹ ਇੱਕ ਹੋਰ ਜੀ ਕੱਪੜੇ ਦੀ ਦੁਕਾਨ ਇੱਥੇ ਹੁੰਦੀ ਸੀ, ਇਹ ਵੀ ਹੁਣ ਬਿਲਕੁਲ ਬੰਦ ਪਈ ਹੈ। ਬੇਬਸੀ ਦੀ ਤਸਵੀਰ। ਇਹ ਪੂਰਾ ਬਾਜ਼ਾਰ ਖੱਤਰੀਆਂ ਦਾ ਬਾਜ਼ਾਰ ਹੁੰਦਾ ਸੀ ਤੇ ਇੱਥੇ ਹਿੰਦੂਆਂ ਵਾਲੀ ਗਲੀ ਉਹ ਵੀ ਅੱਜ ਵੀ ਮੌਜੂਦ ਹੈ। ਉਹਦੇ 'ਚ ਮੰਦਿਰ ਹੈ। ਹਾਲੇ ਮੈਂ ਤੁਹਾਨੂੰ ਮੰਦਿਰ ਵਿਖਾਲਣਾ, ਉਹਦੇ ਅੰਦਰ ਦਾ ਮਾਹੌਲ ਵਿਖਾਲਣਾ। ਉਹ ਮੰਦਿਰ ਕਿਸ ਹਾਲ ਦੇ ਵਿੱਚ। ਪਹਿਲਾਂ ਜ਼ਰਾ ਮੈਂ ਬਾਜ਼ਾਰ ਵਿਖਾਲਦਾ ਤੁਹਾਨੂੰ ਉੱਧਰ ਨੂੰ ਲੈ ਕੇ ਜਾ ਰਿਹਾ। ਇਹ ਦੇਖੋ ਜੀ, ਸਾਰੀਆਂ ਦੁਕਾਨਾਂ ਛੋਟੀ ਇੱਟ ਦੀ ਲੱਗੀ ਹੈ। ਦੇਖੋ ਛੋਟੀਆਂ ਇੱਟਾਂ। ਇਹ ਤੋਂ ਸਾਬਤ ਹੁੰਦਾ ਕਿ ਕਿੰਨਾ ਕੁ ਪੁਰਾਣਾ ਨਾਨਕਸ਼ਾਹੀ ਇੱਟਾਂ ਜਿਹੜੀਆਂ ਲੱਗੀਆਂ ਨੇ ਇਹ ਸ਼ਹਿਰ ਹੈ। ਇਹ ਦੇਖੋ ਜੀ, ਚਾਚਾ ਤੇ ਕੁਝ ਨਹੀਂ ਲਿਖਿਆ ਨਾ। ਦੇਖ ਕਿਸ ਤਰ੍ਹਾਂ ਦੇ ਜਿਹੜਾ ਨਾ ਉਹ ਦੁਖੀ ਸੀਨ ਨੇ। ਇਹ ਬਜ਼ੁਰਗਾਂ ਦੱਸਿਆ ਕਿ ਜੀ ਇਹ ਸਾਰੀਆਂ ਦੁਕਾਨਾਂ ਜਿਹੜੀਆਂ ਨਾ ਇੱਕ ਅਰਸਾ ਹੋ ਗਿਆ ਬੰਦ ਪਈਆਂ ਨੇ, ਕਿਉਂਕਿ ਇਹਨਾਂ ਦੇ ਵਿੱਚ ਹੁਣ ਕੋਈ ਕੰਮ ਨਹੀਂ ਹੁੰਦਾ ਬਿਜ਼ਨਸ।
ਤੇ ਇਹ ਜਨਾਬ ਚੈੱਕ ਕਰੋ ਤੁਸੀਂ। ਅੱਛਾ ਇਹ ਦੇਖੋ ਜਨਾਬ ਇੱਕ ਪੁਰਾਣਾ ਦਰਵਾਜ਼ਾ ਲੱਗਿਆ ਹੈ ਤੇ ਲੇਕਿਨ ਇਹਨੂੰ ਤਾਲਾ ਮੈਂ ਚੈੱਕ ਕਰਨਾ ਮੈਨੂੰ ਨਜ਼ਰ ਆ ਰਿਹਾ ਦਾ ਤਾਲਾ ਇਹ ਹੈ। ਓਏ ਹੋਏ ਹੋਏ ਚੈੱਕ ਕਰੋ ਜੀ, ਬਹੁਤ ਪੁਰਾਣਾ 1947 ਤੋਂ ਪਹਿਲੇ ਦਾ ਤਾਲਾ ਹੈ। ਪਤਾ ਨਹੀਂ ਕਿਹਦੇ ਕੋਈ ਦੀ ਚਾਬੀ ਹੋਣੀ ਹੈ ਜਾਂ ख़त्म ਹੋ ਚੁੱਕਿਆ ਕਿਉਂਕਿ ਲਾ ਕੇ ਜਿਹੜਾ ਥੱਲੇ ਕੁੰਡਾ ਹੈ ਨਾ ਟੁੱਟਾ ਹੈ। ਤੇ ਇਹ ਤਾਲਾ ਜੀ, ਤੇ ਇਹ ਵੀ ਦੁਕਾਨ ਖੰਡਰ ਬਣ ਚੁੱਕੀ ਹੈ। ਮੈਨੂੰ ਤਾਲਾ ਵੇਖ ਕੇ ਹੈਰਾਨਗੀ ਆਉਂਦੀ ਹੈ ਦੋਸਤ, ਚੀਜ਼ਾਂ ਹੁਣ ਨਾਯਾਬ ਨੇ, ਅਜਾਇਬ ਘਰਾਂ 'ਚ ਚੀਜ਼ਾਂ ਲੱਭ ਸਕਦੀਆਂ ਨੇ। ਅੱਛਾ ਇਹ ਇੱਕ ਦੁਕਾਨ ਮੇਰੇ ਰਾਈਟ ਸਾਈਡ ਤੇ ਤਾਂ ਨਜ਼ਰ ਆ ਰਹੀ ਹੈ, ਬਹੁਤ ਵੈਲ ਮੇਨਟੇਨਡ ਹੈਗੀ ਹੈ, ਬਹੁਤ ਅੱਛੀ ਹਾਲਤ 'ਚ ਹੈ। ਉਹ ਪੁਰਾਣੀ ਦੁਕਾਨ ਹੀ ਹੈ ਖੱਤਰੀਆਂ ਦੀ, ਲੇਕਿਨ ਇੱਥੇ ਹੁਣ ਜਿਹੜਾ ਬਿਜ਼ਨਸ ਹੋ ਰਿਹਾ ਉਹ ਬੜੇ ਉਹਨਾਂ ਨੇ ਇਹਦੀ ਅੱਛੀ ਹਿਫਾਜ਼ਤ ਕੀਤੀ ਹੈ ਤੇ ਇਹ ਦੁਕਾਨ ਅੱਜ ਬਹੁਤ ਅੱਛੀ ਹਾਲਤ 'ਚ ਮੌਜੂਦ ਹੈਗੀ ਹੈ। ਇਹ ਸਾਰਾ ਏਰੀਆ ਪੁਰਾਣਾ ਹੁੰਦਾ ਸੀ, ਹੁਣ ਅਕਸਰ ਵਿੱਚ ਨਵੀਆਂ ਇਮਾਰਤਾਂ ਔਰ ਦੁਕਾਨਾਂ ਬਣ ਚੁੱਕੀਆਂ ਨੇ। ਇਹ ਜੀ ਕੁਛ ਲਿਖਿਆ ਇਹਨਾਂ ਚੀਜ਼ਾਂ ਦੇ ਵਿੱਚ, ਲੇਕਿਨ ਇਹ ਡਰਟੀ ਹੋ ਚੁੱਕੀਆਂ ਨੇ, ਘੱਟਾ ਮਿੱਟੀ ਗੰਦ ਉੱਤੇ ਪਿਆ, ਜਿਸ ਦੀ ਵਜ੍ਹਾ ਦੇ ਨਾਲ ਇਹ ਪੜ੍ਹਨਾ ਮੁਸ਼ਕਲ ਹੈ, ਪੜ੍ਹਿਆ ਨਹੀਂ ਜਾ ਸਕਦਾ। ਇਹ ਦੁਕਾਨਾਂ ਤੇ ਇਹ ਨਾਲ ਉੱਤੇ ਜਾਣ ਵਾਸਤੇ ਸੀੜੀਆਂ ਰਾਈਟ ਸਾਈਡ ਤੇ ਜਿਹੜਾ ਤੁਹਾਨੂੰ ਇਹ ਦਰਵਾਜ਼ਾ ਛੋਟਾ ਜਿਹਾ ਨਜ਼ਰ ਆ ਰਿਹਾ, ਇਹਦੇ ਵਿੱਚ ਪੌੜੀਆਂ ਹੈਗੀਆਂ ਨੇ ਔਰ ਉੱਤੇ ਚੁਬਾਰਾ ਜਿਹੜਾ ਉਹਦੇ ਤੇ ਜਾਣ ਵਾਸਤੇ ਰਸਤਾ ਹੁੰਦਾ ਸੀ, ਜਿਹੜਾ ਕਿ ਚੁਬਾਰਾ ਹੁਣ ख़त्म ਹੋ ਚੁੱਕਿਆ, ਢਹਿ ਗਿਆ। ਤੇ ਇਹ ਦੁਕਾਨਾਂ ਮੌਜੂਦ ਹੈਗੀਆਂ ਨੇ, ਲੇਕਿਨ ਇਹ ਵੀ ਕਿਸੇ ਵੇਲੇ ਵੀ ਇਹਨਾਂ ਨੂੰ ਹੁਣ ਜਿਹੜਾ ਨਾ ਉਹ ਇਹਦੇ ਓਨਰਸ ਜਿਹੜੇ ਨੇ ਹੋ ਸਕਦਾ ख़त्म ਕਰ ਦੇਣ, ਤੇ ਯਾਦਾਂ ਜਿਹੜੀਆਂ ਨੇ 47 ਦੀਆਂ ਬਿਲਕੁਲ ख़त्म ਹੋ ਕੇ ਰਹਿ ਜਾਣਗੀਆਂ। ਇਹ ਦੇਖੋ ਨਾ ਕੁਛ ਨਵੀਆਂ ਚੀਜ਼ਾਂ ਬਣ ਚੁੱਕੀਆਂ ਨੇ। ਇਹ ਲੈਫਟ ਸਾਈਡ ਤੇ ਵੱਡਾ ਮਕਾਨ ਹੈ, ਇਹ ਅੱਜ ਵੀ ਅਸਲ ਹਾਲਤ 'ਚ ਮੌਜੂਦ ਹੈ। ਇਹ ਵੇਖੋ ਜੀ ਦੁਕਾਨਾਂ, ਇਹ ਮੇਰੇ ਉੱਤੇ ਲੈਂਟਰ ਪਾ ਲਿਆ ਲੇਕਿਨ ਹੈ ਤੇ ਪੁਰਾਣੀਆਂ ਹੀ ਨੇ। ਆਹੋ ਉਹ ਉੱਤੇ ਕੁਝ ਲਿਖਿਆ ਸੱਚ, ਲੇਕਿਨ ਉਹ ਪਤਾ ਨਹੀਂ ਕੀ ਹੈਗਾ। ਉਹ ਲਾਲਾ ਬੇਲੀ ਰਾਮ ਗਿਆ ਚੰਦ ਗੁਲਾਬ ਜਿਹੜਾ ਕਰਵਾ 1941 ਲਾਲਾ ਬੇਲੀ ਰਾਮ ਲਾਲਾ ਬੇਲੀ ਰਾਮ ਗਿਆ ਲਾਲਾ ਬੇਲੀ ਰਾਮ ਗਿਆਨ 1900 ਉਹ 1941 ਲਿਖਿਆ ਜੀ ਹੈ। ਇਹ ਲਿਖਿਆ 1941। ਵੇਖੋ ਜੀ ਇਹ ਤਾਂ ਮੇਰਾ ਪੁਰਾਣਾ ਹੀ ਕੁੰਡਾ। ਵੇਖੋ ਜੀ ਕਿੰਨੇ ਕਿੰਨੇ ਫਸਨੀ ਕੁੰਡੇ ਲੱਗੇ ਨੇ। ਹੈ ਮੇਰਾ ਸੀਮਨ ਕਿੰਨਾ ਸੀਮਨ ਮਸਲਾ ਸੁਪਰਨ ਦਾ ਨਾਮ ਕੀ ਬਾਤ ਹੈ ਜੀ। ਅੱਛਾ ਇਹ ਵੀ ਕੁਝ ਲਿਖਿਆ ਜੇ ਗੁਰਮੁਖੀ ਦੇ ਵਿੱਚ ਨਾ, ਇਹ ਲਿਖਿਆ ਇਹ ਉਹ ਆਏ ਸਨ ਦੱਸਦੇ ਹਨ ਕਿ ਇਹ ਫਿਰ ਕਿਹੜੀ ਜ਼ਬਾਨ ਹੈ ਜੋ ਵੀ ਹਿੰਦੀ ਜੀ ਜੋ ਹਾਂ ਗੁਰਮੁਖੀ ਇਹ ਸਹੀ ਲਿਖਿਆ, ਲੇਕਿਨ ਉੱਤੇ ਮਿੱਟੀ ਆ ਗਈ ਹੈ ਨਾ। ਵਾਹ ਜੀ ਵਾਹ। ਤੇ ਇਹ ਚੈੱਕ ਕਰੋ ਜੀ, ਇਹ ਵੀ ਦੁਕਾਨਾਂ, ਸਾਰਾ ਬਾਜ਼ਾਰ ਇਹ ਕਿਲਾ ਕਾਲਰ ਵਾਲਾ। ਲੋ ਜੀ ਦੋਸਤੋ ਮੈਂ ਹੁਣ ਆ ਗਿਆ ਮੰਦਿਰ ਦੇ ਹਾਤੇ ਦੇ ਵਿੱਚ। ਇਹ ਮੇਰੇ ਸਾਹਮਣੇ ਮੰਦਿਰ, ਤੇ ਇਹਦੇ ਮੈਂ ਤੁਹਾਨੂੰ ਅੰਦਰੋਂ ਵੀ ਵਿਖਾਲਣਾ ਮਨਾਜ਼ਰ। ਇਹ ਚੈੱਕ ਕਰੋ, ਇਹ ਜਨਾਬ ਦੇਖੋ ਤੁਸੀਂ ਦੋਸਤੋ, ਇਹ ਸਾਰਾ ਮੰਦਿਰ ਦਾ ਅਹਾਤਾ ਹੈ। ਇਹ ਤੁਸੀਂ ਦੇਖ ਸਕਦੇ ਹੋ। ਫਿਲਹਾਲ ਤੇ ਬੱਕਰੀਆਂ ਵੱਜੀਆਂ ਨੇ ਇੱਕ ਸਾਈਡ ਤੇ, ਲੇਕਿਨ ਇਹ ਦੂਸਰੀ ਸਾਈਡ ਤੇ ਬਹੁਤ ਹੀ ਉੱਚਾ ਮੰਦਿਰ, ਮੋਟੀ ਇੱਟ ਨਾਲ ਬਣਿਆ ਮੰਦਿਰ ਹੈਗਾ। ਲਿਹਾਜ਼ਾ ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਕੋਈ ਬਹੁਤ ਪੁਰਾਣਾ ਨਹੀਂ, ਨਾਨਕਸ਼ਾਹੀ ਇੱਟ ਇਸਤੇਮਾਲ ਨਹੀਂ ਹੋਈ, ਬਲਕਿ ਬ੍ਰਿਟਿਸ਼ ਰਾਜ ਦੀ ਜਿਹੜੀ ਮੋਟੀ ਇੱਟ ਨਾ ਉਹਦੇ ਨਾਲ ਇਹ ਮੰਦਿਰ ਬਣਿਆ ਹੈ। ਹੁਣ ਇਹ ਪਤਾ ਨਹੀਂ ਕਿ ਸ਼ਿਵ ਮੰਦਿਰ ਸੀ, ਮਾਤਾ ਦਾ ਮੰਦਿਰ ਸੀ, ਜਾਂ ਪਤਾ ਨਹੀਂ ਜੋ ਵੀ ਮਤਲਬ ਹੈ, ਮੈਂ ਬਿਹਤਰ ਨਹੀਂ ਜਾਣਦਾ। ਤੁਸੀਂ ਅਗਰ ਇਹਦੇ ਬਾਰੇ ਕੁਝ ਜਾਣਕਾਰੀ ਰੱਖਦੇ ਹੋ ਤਾਂ ਜ਼ਰੂਰ ਦੱਸਣਾ। ਤੇ ਇਹ ਜਨਾਬ ਇਹਦਾ ਮੰਦਿਰ, ਤੇ ਇਹ ਜਨਾਬ ਇਹਦੇ ਅੰਦਰੋਂ ਵੀ ਤੁਹਾਨੂੰ ਮੈਂ ਵਿਖਾਲਣਾ, ਲੇਕਿਨ ਇਹ ਤੁਹਾਨੂੰ ਮੈਂ ਪਹਿਲਾਂ ਦਿਖਾ ਲਾਂ ਇਹਦਾ ਬੈਰੂਨੀ, ਇਹਦੇ ਨਕਸ਼ੋ ਨਿਗਾਰ, ਤਾਂ ਕਿ ਇਹ ਤੁਹਾਨੂੰ ਪਤਾ ਚੱਲ ਸਕੇ ਕਿ ਕਿੰਨਾ ਆਪਣੇ ਦੌਰ ਦਾ ਇਹਦੇ 'ਤੇ ਕੰਮ ਹੋਇਆ ਸੀ, ਨਕਸ਼ੋ ਨਿਗਾਰ ਹੋਏ ਸਨ ਖੂਬਸੂਰਤ। ਇਹ ਚੈੱਕ ਕਰੋ ਜੀ, ਉੱਤੇ ਤੱਕ ਮੋਟੀ ਇੱਟ ਲੱਗੀ ਇਹਨੂੰ।
ਤੇ ਇਹ ਹੁਣ ਅੰਦਰ ਤੁਹਾਨੂੰ ਇਹਦਾ ਨਜ਼ਾਰਾ ਮੈਂ ਵਿਖਾਲਣਾ ਕੀ ਅੰਦਰ ਦੀ ਹਾਲਾਤ ਨੇ। ਓਏ ਹੋਏ ਹੋਏ ਇਹ ਚੈੱਕ ਕਰੋ ਜੀ, ਇਹਦੀ ਛੱਤ, ਦੀਵਾਰਾਂ ਮੂਰਤੀ ਸਥਾਨ ਵਿੱਚ ਇਹ ਨੇ। ਔਰ ਇਹ ਸਾਰਾ 1947 ਤੋਂ ਬਾਅਦ ਹੁਣ ਤੱਕ ਇਹ ਵੀਰਾਨ ਔਰ ਬੇਆਬਾਦ ਹੈ। ਕੋਈ ਇੱਥੇ ਹਿੰਦੂ ਫੈਮਿਲੀ ਨਹੀਂ ਹੈਗੀ ਪੂਰੇ ਇਸ ਇਲਾਕੇ 'ਚ ਜਿਹੜੀ ਕਿ ਇੱਥੇ ਇਬਾਦਤ ਕਰ ਸਕੇ। ਲਿਹਾਜ਼ਾ 1947 ਦੀ ਪਾर्टीशन ਤੋਂ ਲੈ ਕੇ ਹੁਣ ਤੱਕ 75 ਵਰੇ हो गए ने, 75 साल हो चुके हैं ये मंदिर बंद है। और ये आपके सामने इसके मुख्तलिफ मनाजर ਤੁਹਾਨੂੰ ਦਿਖਾਏ ਜਾ ਰਹੇ ਨੇ ताकि ਤੁਸੀਂ ਦੇਖੋ ਕਿ ਜਦੋਂ ਕੋਈ ਵੀ ਚੀਜ਼ ਇਸਤੇਮਾਲ ਨਹੀਂ ਹੁੰਦੀ ਤੇ ਉਹ ਫਿਰ ਤਬਾਹੀ ਤੇ ਵੀਰਾਨੀ ਜਿਹੜੀ ਹੈ ਉਹਦਾ ਮੁਕੱਦਰ ਬਣ ਜਾਂਦੀ ਹੈ। ਉਹ ਘਰ ਹੈ ਜਾਂ ਇਬਾਦਤ ਗਾਹਾਂ ਨੇ ਜਾਂ ਕੋਈ ਹੋਰ ਚੀਜ਼ ਹੈ। ਇਹ ਦੇਖੋ ਜਨਾਬ। अच्छा एक मैं जूम करके इट दिखा रहा उत्ते पता नहीं की लिखिया है, कोई UMAN एग्जैक्टली अगर कोई तुसी पढ़ सकते दसो की है। लेकिन ये जेड़े भट्ठे दी इट्टां बनियां ने वो नंबर हैगा। देखो ना सारियां इट्टां पता नहीं किस चुनाई ना बनियां ने, कोई मसाला या सीमेंट एग्जैक्टली नहीं पता। लेकिन मंदिर जनाब इकलौता मंदिर रह गया। इत्थे गुरुद्वारा भी बड़ा ਵੱਡਾ ਗੁਰਦੁਆਰਾ ਸੰਤ ਹਰਨਾਮ ਸਿੰਘ ਜੀ ਹੋਰਾਂ ਦਾ ਹੁੰਦਾ ਸੀ, ਲੇਕਿਨ ਉਹ ਹੁਣ ख़त्म हो गया, ਉਹ ਨਹੀਂ ਹੈਗਾ। ਲੇਕਿਨ ਇਹ ਮੰਦਿਰ ਮੌਜੂਦ ਹੈ। ਲਓ ਜੀ ਦੋਸਤੋ, ਜਦੋਂ ਮੈਂ ਇੱਥੇ ਆਇਆ ਨਾ ਤਾਂ ਕੁਝ ਦੋਸਤ ਇੱਥੇ ਬਦਾਮ ਰਗੜ ਰਹੇ ਸਨ, ਸਰਦਾਈ ਬਣਾ ਰਹੇ ਸਨ। ਬਦਾਮ, ਕਸ਼ਕਾਸ, ਸੌਂਫ, ਕਾਲੀ ਮਿਰਚ ਪਾ ਕੇ ਇਹ ਮੰਦਿਰ ਦੇ ਕੋਲ ਉਹਦੇ ਬਿਲਕੁਲ ਨਾਲ। ਤੇ ਇਹਨਾਂ ਦੋਸਤਾਂ ਮੈਨੂੰ ਕਿਹਾ ਕਿ ਸਾਡੀ ਖੁਆਇਸ਼ ਹੈ ਕਿ ਇਹ ਮੰਦਿਰ ਨੂੰ ਜਿਹੜਾ ਨਾ ਕੋਈ ਨੁਕਸਾਨ ਨਾ ਪਹੁੰਚਾਏ, ਤਾਂ ਕਿ ਇਹ ਜਿਹੜੀ ਯਾਦਗਾਰ ਹੈ ਇਹ ਮੌਜੂਦ ਰਹੇ ਤੇ ਅਸੀਂ ਹਰ ਵੇਲੇ ਦੀ ਇੱਥੇ ਬੈਠੇ ਨਿਗਰਾਨੀ ਕਰਦੇ ਰਹਿੰਦੇ ਹਾਂ। ਤੇ ਇਹ ਜਨਾਬ ਸਰਦਾਈ ਉਹਨਾਂ ਨੇ ਘੋਟੀ ਉੱਤੇ ਚੰਗਾ ਰਗੜਾ ਲਾ ਰਹੇ ਸਨ ਮੁੰਡੇ। ਤੇ ਉਹਨਾਂ ਮੈਨੂੰ ਵੀ ਆਖਿਆ ਕਿ ਤੁਸੀਂ ਬਾਊ ਜੀ ਜਾਣਾ ਨਹੀਂ, ਰਿਕਾਰਡਿੰਗ ਕਰੋ ਲੇਕਿਨ ਬੈਠੇ ਰਹੋ, ਸਰਦਾਈ ਚੱਕ ਕੇ ਜਾਣਾ। ਵਾਹ ਜੀ ਵਾਹ। ਲਓ ਜੀ ਇਹ ਦੇਸੀ ਸਰਦਾਈ ਇੱਥੇ ਦੋਸਤ ਭਾਈਆਂ ਨੇ ਪਿਆਈ ਹੈ ਤੇ ਗਰਮੀ ਦੇ ਤਬੀਅਤ ਖੁਸ਼ ਹੋ ਗਈ ਹੈ। ਤੇ ਸਾਡੇ ਸਾਹਮਣੇ ਮੰਦਰ ਹੈ, ਮੰਦਰ ਦੇ ਕੋਲ ਬਹਿ ਕੇ ਤੇ ਅਸੀਂ ਆਪਣਾ ਜੀ ਠੰਡ ਪਾ ਰਹੇ ਹਾਂ। ਤੇ ਲਓ ਜੀ ਦੋਸਤੋ ਤੇ ਸਾਥੀਓ ਭਰਾਓ, ਇਹ ਸੀ ਅੱਜ ਦੀ ਵੀਡੀਓ ਜਿਹਦੇ ਵਿੱਚ ਤੁਹਾਨੂੰ ਮੈਂ ਕਿਲ੍ਹਾ ਕਾਲਰ ਵਾਲੇ ਦੇ ਜਿਹੜੇ ਉੱਥੇ ਪੁਰਾਣੇ ਬਾਜ਼ਾਰ ਔਰ ਮੰਦਰ ਤੇ ਸਰਦਾਈ ਘੁੜ ਦੀ ਬਹਾਲੀ ਹੈ। ਤੇ ਅਗਲੀ ਵੀਡੀਓ 'ਚ ਤੁਹਾਨੂੰ ਮੈਂ ਵਿਖਾਲਾਂਗਾ ਸੰਤ ਹਰਨਾਮ ਸਿੰਘ ਗੁਰਾਂ ਦਾ ਘਰ, ਉਹਨਾਂ ਦੀ ਬੈਠਕ ਜਿਹੜੀ ਰੈਨੋਵੇਟ ਹੋ ਰਹੀ ਹੈ। ਉਹ ਇੱਥੇ ਇੱਕ ਪੁਰਾਣਾ ਖੂਹ ਸੀ ਜਿਹੜਾ ਉਹਨਾਂ ਲਵਾਇਆ ਸੀ, ਜਿੱਥੋਂ ਹਰ ਤਰ੍ਹਾਂ ਦੇ ਲੋਕ ਪਾਣੀ ਪੀਂਦੇ ਸਨ। ਤੇ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਵਿਖਾਲਾਂਗਾ। ਆਪਣਾ ਖਿਆਲ ਰੱਖਣਾ। ਅੱਲਾ ਹਾਫਿਜ਼।